ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ ਤੁਹਾਡਾ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅਪਡੇਟ ਪਾਕਿਸਤਾਨ ਜੀ ਅੱਜ ਅਮਰੀਕਾ ਦੇ ਵਿੱਚ 14 ਜਨਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 15 ਜਨਵਰੀ ਸਾਲ 2026 ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ, ਖਰੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਅਸੀਂ ਹਾਜ਼ਰ ਹੁੰਦੇ ਹਾਂ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ। ਅੱਜ ਵੀ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ, ਸਵਾਗਤ ਕਰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਪੰਜਾਬੀ ਰੇਡੀਓ USA ਦੇ Facebook, YouTube, Instagram ਔਰ TikTok ਤੇ ਵੀ ਵੇਖ ਸਕਦੇ ਹੋ। ਸਾਡੇ ਇਹਨਾਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਔਰ ਪਾਕਿਸਤਾਨੀ ਖਬਰਾਂ ਦਾ ਬੁਲੇਟਿਨ ਪਹੁੰਚ ਸਕੇ। ਪ੍ਰਵੀਨ, ਸਾਡੇ ਸੁਣਨ ਵਾਲੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਕੇ ਆਪਣੇ ਕਾਰੋਬਾਰ ਵਪਾਰ ਦੇ ਵਧਾ ਦੇ ਵਾਸਤੇ ਚਾਂਸ ਲੈਣਾ ਚਾਹੁੰਦੇ ਨੇ ਤੇ ਉਹਦੇ ਵਾਸਤੇ ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਦੱਸ ਦਿਓ ਜੀ। 408 272 5200 4082725200। ਮਸੂਦ ਬਾਦ ਨੇ ਖਬਰਾਂ ਲੈ ਅਮਰੀਕਾ ਨੇ ਪਾਕਿਸਤਾਨ ਦੇ ਇਮੀਗ੍ਰੈਂਟ ਵੀਜ਼ਾ ਪ੍ਰੋਸੈਸ ਤੇ ਰੋਕ ਲਾ ਦਿੱਤੀ ਹੈ। ਸੁਣਿਆ 75 ਮੁਲਕ ਇਸ ਰੋਕ ਦਾ ਸ਼ਿਕਾਰ ਹੋਏ। ਜੀ ਬਿਲਕੁਲ। ਫੌਕਸ ਨਿਊਜ਼ ਔਰ ਰਾਊਟਰ ਨਿਊਜ਼ ਏਜੰਸੀ ਹੈ ਜਿਹੜੀ, ਇਹਨਾਂ ਦੋਵਾਂ ਨੇ ਇਹ ਰਿਪੋਰਟ ਕੀਤੀ ਹੈ ਕਿ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਸਖਤ ਜਿਹੜੀ ਵੀਜ਼ਾ ਪਾਲਿਸੀਜ਼ ਨੇ, ਇਮੀਗ੍ਰੇਸ਼ਨ ਪਾਲਿਸੀਜ਼ ਨੇ, ਜਿਹਦੇ ਤਹਿਤ ਉਹ ਕਹਿੰਦੇ ਨੇ ਕਿ ਅਮਰੀਕੀ ਵਸੀਲਿਆਂ ਦੇ ਉੱਤੇ ਪਹਿਲਾ ਹੱਕ ਅਮਰੀਕਨਸ ਨੇ ਜਿਹੜੇ ਉਹਨਾਂ ਦਾ ਆ, ਇਹ ਕਹਿੰਦੇ ਨੇ ਕਿ ਉਹਦਾ ਹੀ ਇੱਕ ਹਿੱਸਾ ਹੈ ਔਰ ਇਹਦੇ 'ਚ ਪਾਕਿਸਤਾਨ ਜਿਹੜਾ ਉਹ ਸ਼ਿਕਾਰ ਬਣ ਗਿਆ ਹੈ। ਸੋ ਉਹ 75 ਮੁਲਕ ਜਿਨ੍ਹਾਂ ਦੇ ਉੱਤੇ ਇਮੀਗ੍ਰੈਂਟ ਵੀਜ਼ਾ ਦੇ ਪ੍ਰੋਸੈਸ ਰੋਕੇ ਗਏ ਨੇ, ਪਾਕਿਸਤਾਨ ਉਹਨਾਂ 'ਚੋਂ ਇੱਕ ਆ। ਜੀ ਅਸੀਂ ਇੱਕ ਵਾਰ ਫਿਰ ਆਪਣੇ ਦੇਖਣ ਔਰ ਸੁਣਨ ਵਾਲੇ ਜਿਹੜੇ ਪਾਕਿਸਤਾਨ 'ਚ ਜਾਂ ਪਾਕਿਸਤਾਨ ਤੋਂ ਬਾਹਰ ਨੇ ਲੇਕਿਨ ਪਾਕਿਸਤਾਨ ਦੇ ਨਾਲ ਜੁੜੇ ਨੇ, ਜਿਹੜੇ ਇਹਦਾ ਹਿੱਸਾ ਸਨ, ਉਹਨਾਂ ਲਈ ਇਹ ਦੱਸਦੇ ਜਾਈਏ ਕਿ ਅਮਰੀਕਾ ਵੱਲੋਂ ਜਿਹੜੇ ਦੁਨੀਆ ਦੇ 75 ਮੁਲਕਾਂ ਦੇ ਉੱਤੇ ਇਮੀਗ੍ਰੈਂਟ ਵੀਜ਼ਾ ਪ੍ਰੋਸੈਸ ਦਾ ਜਿਹੜਾ ਰੋਕ ਜਿਹੜੀ ਲਾਈ ਗਈ ਹੈ, ਪਾਕਿਸਤਾਨ ਉਹਦਾ ਹਿੱਸਾ ਹੈ ਬਦਕਿਸਮਤੀ ਦੇ ਨਾਲ। ਔਰ ਇਹ ਪਾਬੰਦੀ ਕਦੋਂ ਤੱਕ ਰਹੇਗੀ ਇਸ ਬਾਰੇ ਨਾ ਤੇ ਅਮਰੀਕਨ ਜ਼ਿੰਮੇਦਾਰ ਨੇ ਉਹ ਕੋਈ ਗੱਲ ਕਰਨੀ ਨੇ ਔਰ ਨਾ ਪਾਕਿਸਤਾਨੀ ਫਾਰਨ ਆਫਿਸ ਕੋਈ ਗੱਲ ਕਰ ਰਿਹਾ ਹੈ। ਪਾਕਿਸਤਾਨੀ ਫਾਰਨ ਆਫਿਸ ਨਾਲ ਵੀ ਇੰਟਰਨੈਸ਼ਨਲ ਮੀਡੀਆ ਔਰ ਮੁਲਕੀ ਮੀਡੀਆ ਜਿਹੜਾ ਰਾਬਤਾ ਕਰ ਰਿਹਾ, ਇਹਦੇ ਤੇ ਕੋਈ ਸਟੇਟਮੈਂਟ ਸਾਹਮਣੇ ਨਹੀਂ ਆ ਰਹੀ। ਇੱਥੇ ਇਹ ਦੱਸਦਾ ਜਾਵਾਂ ਪ੍ਰਵੀਨ ਕਿ 75 ਮੁਲਕ ਨੇ ਜਿਹੜੇ, ਇਹਨਾਂ ਦੇ ਬਾਰੇ ਇਹ ਇੱਕ ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਇਹ ਸਮਝਦਾ ਹੈ ਕਿ ਇੱਥੋਂ ਅਮਰੀਕਾ ਆਉਣ ਵਾਲੇ ਨੇ ਜਿਹੜੇ, ਉਹ ਇੱਥੇ ਦੀਆਂ ਜਿਹੜੀਆਂ ਅਵਾਮੀ ਕਹਿ ਲਵੋ ਕਿ ਸੇਵਾ ਸਹੂਲਤਾਂ ਨੇ, ਅਵਾਮੀ ਫਲਾਈ ਮਨਸੂਬੇ ਨੇ ਜਿਹੜੇ, ਉਹਨਾਂ ਦੇ ਉੱਤੇ ਬੋਝ ਬਣਨ ਡੇ ਨੇ, ਉਹਨਾਂ ਦੇ ਉੱਤੇ ਭਾਰ ਬਣਨ ਡੇ ਨੇ ਔਰ ਨੁਕਸਾਨ ਦੀ ਹੱਦ ਤੱਕ ਉਹਦੇ ਤੋਂ ਫਾਇਦਾ ਚੁੱਕਣ ਡੇ ਨੇ। ਸੋ ਇਸ ਕਰਕੇ ਅਮਰੀਕਾ ਬਹਾਦਰ ਵੱਲੋਂ ਇਹ ਕੰਮ ਜਿਹੜਾ ਇਹ ਕੀਤਾ ਗਿਆ ਆ। ਨਾਲ ਹੀ ਆਖਿਆ ਗਿਆ ਹੈ ਕਿ ਇੱਕ ਕਾਗਜ਼ੀ ਦਸਤਾਵੇਜ਼ ਆ ਜਿਹੜਾ, ਉਹ ਵੀ ਰਾਊਟਰ ਔਰ ਫੌਕਸ ਨਿਊਜ਼ ਏਜੰਸੀ ਹੈ ਜਿਹੜੀ, ਉਹਦੇ ਵਾਇਰਲ ਪਿਆ ਫਿਰਦਾ, ਜਿਹਦੇ 'ਚ ਦੁਨੀਆ ਭਰ ਦੇ ਹਰ ਮੁਲਕ 'ਚ ਕੰਮ ਕਰਦੀ ਅਮਰੀਕਨ ਐਮਬੈਸੀਆਂ, ਅਮਰੀਕਨ ਕੌਂਸੂਲੇਟ ਆਫਿਸ ਔਰ ਅਮਰੀਕਨ ਵੀਜ਼ਾ ਮਿਸ਼ਨਸ ਨੇ ਜਿਹੜੇ, ਉਹਨਾਂ ਨੂੰ ਹੁਕਮ ਦੇ ਦਿੱਤਾ ਗਿਆ ਅਮਰੀਕਨ ਸਰਕਾਰ ਵੱਲੋਂ ਕਿ ਇਹਨਾਂ 75 ਮੁਲਕਾਂ ਦੇ ਜਿਹੜੇ ਵੀਜ਼ਾ ਇਮੀਗ੍ਰੈਂਟ ਵੀਜ਼ਾ ਪ੍ਰੋਸੈਸ ਨੇ ਉਹਨਾਂ ਨੂੰ ਰੋਕ ਦਿੱਤਾ ਜਾਏ। ਔਰ ਇਹ ਪਾਬੰਦੀ ਹੈ ਜਿਹੜੀ ਇਹ 21 ਜਨਵਰੀ ਤੋਂ ਲਾਗੂ ਹੋ ਜਾਏਗੀ। ਯਾਨੀ 21 ਜਨਵਰੀ ਤੱਕ ਜਿਨ੍ਹਾਂ ਦੀਆਂ ਡੇਟਾਂ ਬਣੀਆਂ, ਵੀ ਸਮਝੋ ਉਹ ਤਾਂ ਸ਼ਾਇਦ ਬਚ ਜਾਣ, ਪਰ 21 ਜਨਵਰੀ ਤੋਂ ਬਾਅਦ ਦੀਆਂ ਜਿਨ੍ਹਾਂ ਦੀਆਂ ਅਪਾਇੰਟਮੈਂਟਾਂ ਸਨ, ਉਹਨਾਂ ਦੀਆਂ ਬਣੀਆਂ ਬਣਾਤੀਆਂ ਸਾਰੀਆਂ ਵਿੱਚ ਰਹਿ ਗਈਆਂ ਔਰ 1.5 2 ਸਾਲ 3 ਸਾਲ ਤੋਂ ਉੱਤੇ ਦੀਆਂ ਅਪਾਇੰਟਮੈਂਟਾਂ ਲੱਭ ਰਹੀਆਂ ਸਨ। ਕਿਤੇ ਤੇ ਕਹਿੰਦੇ ਨੇ ਕਿ ਇਹ ਵੀ ਪੈਂਡਾ ਉਸੋਂ ਕਿਤੇ ਲੰਮਾ ਸੀਗਾ, ਪਰ ਨਾਲ ਹੀ ਐਕਸੀਡੈਂਟਲੀ ਇਹ ਐਲਾਨ ਆ ਜਿਹੜਾ, ਇਹ ਬਹੁਤ ਸਾਰੇ ਲੋਕਾਂ ਦੇ ਸਿਰ ਦੇ ਉੱਤੇ ਅਚਾਨਕ ਦਾ ਇੱਕ ਭੁਚਾਲ ਔਰ ਅਜ਼ਾਬ ਬਣ ਕੇ ਡਿੱਗਿਆ। ਜੀ ਇਮਰਾਨ ਖਾਨ ਦੀ ਪਾਰਟੀ ਨੇ 8 ਜਨਵਰੀ ਨੂੰ ਇhtਜਾਜ ਕਰਕੇ ਮੁਲਕ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਦੀ ਭੈਣ ਦਾ ਵੀ ਕੋਈ ਬਿਆਨ ਸਾਹਮਣੇ ਆਇਆ ਹੈ। ਕੀ ਜਾਣਕਾਰੀ ਮਸੂਦ? ਮੈਂ ਪਹਿਲਾਂ ਤੇ ਦਰੁਸਤੀ ਕਰਦਾ ਪ੍ਰਵੀਨ ਕਿ 8 ਫਰਵਰੀ ਹੈ, ਠੀਕ ਹੈ ਜੀ। 8 ਫਰਵਰੀ ਨੂੰ ਜਿਹੜਾ ਉਹ ਐਲਾਨ ਕੀਤਾ ਗਿਆ, ਉਹ ਇਮਰਾਨ ਖਾਨ ਦੀਆਂ ਕਹਿ ਲਵੋ ਕਿ ਇਤਿਹਾਦੀ ਪਾਰਟੀਆਂ ਜਾਂ ਸਰਕਾਰ ਮੁਖਾਲਫ ਧੜੇ ਦੀਆਂ ਜਿਹੜੀਆਂ ਵੀ ਪਾਰਟੀਆਂ ਹੈ ਮਾੜੀਆਂ ਮੋਟੀਆਂ, ਉਹਨਾਂ ਸਮੇਤ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਕਿਹਾ ਕਿ 8 ਫਰਵਰੀ ਉਹ ਕਾਲਾ ਦਿਨ ਹੈ ਜਦੋਂ ਪਿਛਲੇ ਸਾਲ ਜਾਂ ਉਸ ਪਿਛਲੇ ਸਾਲ ਸਰਕਾਰ ਨੇ ਇਲੈਕਸ਼ਨ ਕਰਾਏ, ਚੋਣਾਂ ਕਰਾਈਆਂ, ਫਾਰਮ 47 ਫਾਰਮ 45 ਦੇ ਰੋਲੇ ਤੋਂ ਬਾਅਦ ਲੋਕਾਂ ਦਾ ਜਿਹੜਾ ਹੱਕ ਹੈ ਆਪਣੀ ਸਲਾਹ ਦੇਣ ਦਾ, ਉਹਨੂੰ ਮਿਧਿਆ ਗਿਆ, ਇਹ ਸਰਕਾਰ ਬਣਾਈ ਗਈ। ਉਹਦੇ ਖਿਲਾਫ ਅਸੀਂ ਮੁਲਕ ਭਰ ਦੇ ਵਿੱਚ ਸ਼ਟਰ ਡਾਊਨ ਔਰ ਪਹੀਆ ਜਾਮ ਹੜਤਾਲ ਆ ਜਿਹੜਾ ਉਹ ਕਰਨ ਜਾ ਰਹੇ ਹਾਂ। ਇਹ ਬਿਆਨ ਜਿਹੜੇ KPK ਸੂਬੇ ਦੇ CM ਨੇ ਸੁਹੇਲ ਅਫਰੀਦੀ ਹੋਣੇ, ਜਿਹੜੇ ਕਿ ਦੁਬਾਰਾ ਕਰਾਚੀ ਜਾ ਰਹੇ ਨੇ, ਸਿੰਧ ਜਾ ਰਹੇ ਨੇ, ਉਹਨਾਂ ਨੂੰ ਸਾਹਮਣੇ ਆਇਆ। ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਬਾਰ-ਬਾਰ ਦੀਆਂ ਤੂਫਾਨੀ ਫੇਰੀਆਂ ਨੇ ਨਾ, ਇਹਦੇ 'ਚ ਸ਼ਾਇਦ ਪੀਪਲਸ ਪਾਰਟੀ ਨੂੰ ਰਾਜ਼ੀ ਕਰਨ ਦੀ ਕਿਸੇ ਗੱਲ ਤੇ ਕੋਸ਼ਿਸ਼ ਕਰ ਰਹੇ ਨੇ। ਦੂਜੇ ਪਾਸੇ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਹੋਣਾ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਆਖਿਆ ਕਿ ਜੀ ਹਜੇ ਇਹ ਐਲਾਨ ਹੋਇਆ ਨਹੀਂ, ਇਹ ਐਲਾਨ ਇਮਰਾਨ ਖਾਨ ਦੀ ਕੱਲੀ ਸਿਆਸੀ ਪਾਰਟੀ ਨੇ ਨਹੀਂ ਕੀਤਾ, ਇਹ ਬਾਕੀ
ਸਾਰੀਆਂ ਆਇਨ ਬਚਾਓ ਯਾਨੀ ਮੁਲਕੀ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਜਿਹੜਾ ਸਿਆਸੀ ਇਤਿਹਾਦ ਹੋਇਆ ਸਿਆਸੀ ਪਾਰਟੀਆਂ ਦਾ, ਉਹਨਾਂ ਨੇ ਆਖਿਆ ਕਿ ਇਹ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਆ। ਪਰ ਇਸ ਤੋਂ ਪਹਿਲਾਂ ਹੀ ਸਾਡੀਆਂ ਜਿਹੜੀਆਂ ਕਹਿ ਲਵੋ ਕਿ ਫੀਮੇਲ ਐਕਟਿਵਿਸਟ ਨੇ, ਇਮਰਾਨ ਖਾਨ ਦੀਆਂ ਹਮਾਇਤੀ ਨੇ, ਉਹਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਨੇ ਔਰ ਉਹਨਾਂ ਦੇ ਵਿੱਚੋਂ ਹਰ ਕਿਸੇ ਨੂੰ ਗ੍ਰਿਫਤਾਰ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ 5 ਲੱਖ ਰੁਪਈਆ ਦਵੋ ਤੇ ਤੁਹਾਨੂੰ ਅਟਕ ਜ਼ਿਲ੍ਹੇ ਦੇ ਲਾਗੇ ਛੱਡ ਦੇਣੇ, ਜਿੱਥੋਂ ਖੈਬਰ ਪਖਤੂਨਖਵਾ ਜੋ ਪੰਜਾਬ ਚ ਰਹੇ ਤੇ ਤੁਹਾਨੂੰ ਗ੍ਰਿਫਤਾਰ ਕਰਕੇ ਪਰਚੀਆਂ 'ਚ ਨਾਮਜ਼ਦ ਕਰ ਦੇਣਾ ਤੇ ਫਿਰ ਅੰਦਰ ਹੀ ਰਹਿਣਾ। ਤੇ ਇਹ ਸਾਡੇ ਨਾਲ ਧੱਕਾ ਹੈ ਜਿਹੜਾ ਉਹ ਕੀਤਾ ਜਾ ਰਿਹਾ। ਹਜੇ ਤੇ ਅਸੀਂ ਇਹ ਇhtਜਾਜ ਕਰਨਾ ਸੀਗਾ ਪਰ ਸਾਡੇ ਉੱਤੇ ਸਰਕਾਰ ਨੇ ਗੈਰ ਐਲਾਨੀਆ ਕ੍ਰੈਕਡਾਊਨ ਹੈ ਜਿਹੜਾ ਉਹ ਵੀ ਸ਼ੁਰੂ ਕਰ ਦਿੱਤਾ ਹੈ। ਸਰਕਾਰੀ ਮਹਿਕਮਿਆਂ 'ਚ ਕਰਪਸ਼ਨ 100 ਖਰਬ ਰੁਪਈਆ ਵਰੇਵਾਰ ਹੜਪ ਕਰਨ ਲਈ ਸੀ, ਇਹ ਆਖਣਾ ਹੈ ਪਾਕਿਸਤਾਨ ਦੇ ਖਜ਼ਾਨੇ ਦੇ ਵਜ਼ੀਰ ਔਰੰਗਜ਼ੇਬ ਹੋਰਾਂ ਦਾ। ਜੀ ਬਿਲਕੁਲ, ਪਹਿਲੀ ਵਾਰ ਸਰਕਾਰੀ ਪੱਧਰ ਤੇ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਪਾਕਿਸਤਾਨ 'ਚ ਸਰਕਾਰੀ ਮਹਿਕਮੇ ਜਿਹੜਾ ਸਟਰਕਚਰ ਆ ਉਹ ਸਾਰਾ ਇਸ ਹੱਦ ਤੱਕ ਕਰਪਟ ਹੋ ਚੁੱਕਿਆ ਹੈ, ਸਿਆਹ ਹੋ ਚੁੱਕਿਆ ਹੈ, ਕਾਲਾ ਹੋ ਚੁੱਕਿਆ ਕਿ ਉਹ ਆਪ ਮੰਨਣ ਡੇ ਨੇ। ਤੁਸੀਂ ਤੇ ਫੇਰ ਉਹ ਜ਼ਰਾ ਆਸਾਨ ਗਿਣਤੀ ਕਰ ਦਿੱਤੀ ਨਾ, 100 ਖਰਬ, 100 ਖਰਬ ਦਾ ਮਤਲਬ ਹੈ ਕਿ 1000 ਅਰਬ। 1000 ਅਰਬ ਦਾ ਮਤਲਬ ਇਹ ਆ ਕਿ ਇਹ ਕਰੋੜਾਂ ਦੇ ਵਿੱਚ ਜਾ ਕੇ ਤੇ ਕੈਲਕੂਲੇਟਰ ਤੇ ਮੇਰਾ ਖਿਆਲ ਹੈ ਕਿ 00 ਹੀ ਮੁੱਕ ਜਾਣੇ ਨੇ। ਇਹ ਉਹ ਆਪਣੇ ਮੂੰਹ ਇਕਰਾਰ ਕਰਨ ਡੇ ਨੇ ਔਰ ਉਹਨਾਂ ਨੇ ਆਖਿਆ ਕਿ ਇਹ ਵਰੇਵਾਰ ਚੱਲ ਰਿਹਾ ਸੀਗਾ, ਇਹਨੂੰ ਅਸੀਂ ਰੋਕਿਆ। ਮੈਂ ਇਸ ਕਾਮਯਾਬੀ ਦੇ ਉੱਤੇ ਨਾ ਦੀ ਯਕੀਨ ਕਰਨਾ ਨਾ ਕੋਈ ਆਮ ਪਾਕਿਸਤਾਨੀ ਕਰੇਗਾ ਔਰ ਨਾ ਉਸ ਖਿੱਤੇ ਤੋਂ ਵਾਕਿਫ ਦੁਨੀਆ ਤੋਂ ਕੋਈ ਅਕਲਮੰਦ ਬੰਦਾ ਕਰੇਗਾ ਜਿਹਨੂੰ ਕੋਈ ਥੋੜੀ ਜਿਹੀ ਸਮਝ ਬੂਝ ਹੋਵੇ। ਇਹ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਬੁੱਝ ਲਿਆ ਕਿ ਜੀ ਕਰਪਸ਼ਨ ਇਸ ਹੱਦ ਤੱਕ ਡੂੰਗੀ ਹੋ ਗਈ ਔਰ ਇੰਨੀ ਭਿਆਨਕ ਹੋ ਗਈ ਹੈ। ਜੇ ਇਸ ਗੱਲ ਨੂੰ ਮੰਨ ਵੀ ਲਈਏ ਕਿ ਹਕੂਮਤ ਨੇ ਇਹ ਗੱਲ ਮੰਨ ਲਈ ਹੈ ਔਰ ਉਹਨਾਂ ਨੂੰ ਪਤਾ ਲੱਗ ਗਿਆ ਤੇ ਇਹ ਆંકੜੇ ਠੀਕ ਨਹੀਂ ਹੈ। ਮਾਮਲੇ ਇਸ ਤੋਂ ਕਿਤੇ ਅੱਗੇ ਵਿਗੜੇ ਪਏ ਨੇ ਔਰ ਉਹਨਾਂ ਨੇ ਆਖਿਆ ਹੈ ਕਿ 24 ਮਹਿਕਮੇ ਨੇ ਜਿਹੜੇ ਇਹਨਾਂ ਦੀ ਨਿਚਕਾਰੀ ਅਸੀਂ ਇਸੇ ਕਰਕੇ ਕਰਨ ਲਏ ਆ ਕਿ ਇਹ ਕਰਪਸ਼ਨ ਦੇ ਗੜ ਬਣ ਗਏ ਸਨ ਜਾਂ ਇਹ ਕੌਮੀ ਖਜ਼ਾਨੇ ਦੇ ਉੱਤੇ ਬੋਝ ਬਣ ਗਏ ਸਨ। ਇਹ ਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਪਾਕਿਸਤਾਨ ਪੀਪਲਸ ਪਾਰਟੀ ਦੇ ਦੌਰ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਸਰਕਾਰੀ 에ਅਰਲਾਈਨ PIA ਆ, ਕਹਿੰਦੇ ਉਹਨੇ ਜਹਾਜ਼ ਨਹੀਂ ਜਿੰਨੇ ਮੁਲਾਜ਼ਮ ਭਰਤੀ ਕੀਤੇ, ਇੱਕ ਜਹਾਜ਼ ਦੇ ਉੱਤੇ ਮੇਰਾ ਖਿਆਲ ਹੈ 380 ਮੁਲਾਜ਼ਮ ਨੇ ਜਿਹੜੇ ਉਹ ਅੰਦਾਜ਼ਾ ਕਰੋ। ਏਦਾਂ ਚੱਲਦਾ ਹੈ ਮਾਮਲਾ। ਇਸੇ ਤਰ੍ਹਾਂ ਸਟੀਲ ਮਿਲ ਹੈ ਜਿਹੜੀ ਪਤਾ ਨਹੀਂ ਪਿਛਲੇ ਕਿੰਨੇ ਦਹਾਕੜਿਆਂ ਤੋਂ ਬੰਦ ਆ, ਉਹਦੇ ਮੁਲਾਜ਼ਮ ਨੇ ਜਿਹੜੇ ਉਹ ਘਰ ਬਹਿ ਕੇ ਪੂਰੀ ਤਨਖਾਹ ਹੈ ਜਿਹੜੀ ਉਹ ਸੁਪਰੀਮ ਕੋਰਟ 'ਚ ਕੇਸ ਜਿੱਤ ਕੇ ਲੈਣ ਡੇ ਨੇ। ਨਾ ਮਿਲ ਚੱਲੇ ਨਾ ਉਹ ਪੈਦਾਵਾਰ ਦਵੇ, ਖਜ਼ਾਨੇ ਦੇ ਵਿੱਚੋਂ ਉਹਨਾਂ ਨੂੰ ਪੈਸੇ ਜਾਣ ਡੇ ਨੇ। ਇਹ ਹੁਣ ਨਿਚਕਾਰੀਆਂ ਨੇ ਜਿਹੜੀਆਂ ਉਹ ਕਹਿਣ ਡੇ ਨੇ ਕਿ ਇਹਦੇ ਰਾਹੀਂ ਅਸੀਂ ਹੁਣ ਮਾਮਲੇ ਜਿਹੜੇ ਉਹਨਾਂ ਨੂੰ ਸੁਧਾਰਨ ਡੇ। ਨਾਲ ਹੀ ਉਹਨਾਂ ਨੇ ਆਖਿਆ ਕਿ ਪਿਛਲੇ ਮਾਲੀ ਵਰੇ ਨੇ ਜਿਹੜੇ ਉਹਨਾਂ ਦੇ ਵਿੱਚ ਪਾਕਿਸਤਾਨ 'ਚ ਬਾਹਰੋਂ ਆਉਣ ਵਾਲੇ ਜਿਹੜੇ ਡਾਲਰਾਂ ਦੇ ਰੂਪ ਦੇ ਵਿੱਚ ਸਰਮਾਇਆ ਆ ਉਹ 38 ਅਰਬ ਡਾਲਰ ਸੀ। ਪਰ ਹਕੂਮਤ ਦੀਆਂ ਇਹਨਾਂ ਕਰਨੀਆਂ ਕਾਰਨ FBR ਯਾਨੀ ਟੈਕਸ ਦਾ ਜਿਹੜਾ ਮਰਕਜ਼ੀ ਮਹਿਕਮਾ ਹੈ ਉਹਦੇ 'ਚ ਕੁਝ ਸੁਧਾਰ, ਕੁਝ ਬਦਲਾਅ ਕਰਨ ਤੋਂ ਬਾਅਦ ਇਨਫੋਰਸਮੈਂਟ ਨੇ ਜਿਹੜੀਆਂ ਉਹ ਕਰਨ ਤੋਂ ਬਾਅਦ ਇਹ ਵੱਧ ਕੇ 41 ਅਰਬ ਡਾਲਰ ਆਪਣੀਆਂ ਯਾਨੀ 3 ਅਰਬ ਡਾਲਰ ਵਾਧੂ ਦਾ ਜਿਹੜਾ ਉਹ ਇਕਰਾਰ ਕਰਨ ਦੇ ਨੇ। ਹੁਣ ਇਹ ਜਮਾ ਰਫੀਆਂ ਨੇ ਜਿਹੜੀਆਂ ਇਹ ਕੋਈ ਇਹਨਾਂ ਕੰਮਾਂ ਦੇ ਮਾਹਿਰ ਪੰਡਤ ਨੇ ਜਿਹੜੇ ਉਹ ਇਹਦੇ ਤੇ ਤਬਸਰਾ ਕਰ ਸਕਦੇ ਨੇ। ਪਰ ਫਿਲਹਾਲ ਇਹ ਇੱਕ ਖਬਰ ਵੱਡੀ ਹੈ ਔਰ ਇੱਕ ਖਜ਼ਾਨੇ ਦੇ ਮੰਤਰੀ ਦੇ ਮੂੰਹ ਇਹ ਖਬਰ ਹੈ ਜਿਹੜੀ ਇਹਦਾ ਵੈਲਿਊ ਹੋਰ ਵੀ ਬਣ ਜਾਂਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ IMF ਨੇ ਕਿਹਾ ਕਿ ਤੁਹਾਡੀ ਜਿੰਨੀ ਬਿਊਰੋਕ੍ਰੇਸੀ ਹੈ ਉਹਨਾਂ ਦੇ ਸਾਰੇ ਅਸਾਸੇ ਜ਼ਾਹਰ ਕਰੋ। ਕਿਹਦੇ ਕੋਲ ਕਿੰਨੇ ਬੰਗਲੇ ਨੇ, ਕਿੰਨੀਆਂ ਕੋਠੀਆਂ ਨੇ, ਕਿੰਨੀ ਜ਼ਰਾਈ ਜ਼ਮੀਨ ਹੈ, ਉਹਦੀ ਘਰ ਵਾਲੀ ਦੀ ਕਿੰਨੀ ਹੈ, ਬੱਚਿਆਂ ਦੀ ਕਿੰਨੀ ਹੈ, ਸਰਮਾਇਆ ਕਿੰਨਾ ਬੈਂਕਾਂ 'ਚ ਪਿਆ, ਕਿੰਨੇ ਕਰੋੜ ਕਿੰਨੇ ਅਰਬ ਦੇ ਮਾਲਕ ਨੇ। ਇਹ ਹੁਣ ਉਹਨਾਂ ਨੇ ਆਖਿਆ ਕਿ ਇਹ ਦੱਸਿਆ ਜਾਵੇ। ਉਹਦੇ ਤੇ ਹੁਣ ਥਰਤਲੀਆਂ ਪਈਆਂ। ਸੁਣਿਆ ਕਿ ਜਿਨ੍ਹਾਂ ਕੋਲ ਡੂਅਲ ਨੈਸ਼ਨੈਲਿਟੀ ਸੀ ਉਹਦੇ ਰਕਮਾਂ ਨੇ ਜਿਹੜੀਆਂ ਉਹ ਹਵਾਲਾ ਹੁੰਡੀ ਦੇ ਰਾਹੀਂ ਬਾਹਰ ਭੇਜ ਕੇ ਤੇ ਆਪਣੇ ਬਾਕੀ ਜਿਹੜੇ ਨਿਆਣੇ ਔਰ ਘਰ ਵਾਲੇ ਪਰਿਵਾਰ ਨੇ ਉਹਨਾਂ ਨੂੰ ਸ਼ਿਫਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਬਹਰਹਾਲ ਕਿਸੇ ਖਜ਼ਾਨਾ ਮੰਤਰੀ ਦਾ ਇਹ ਮੰਨ ਲੈਣਾ ਇਹ ਵੀ ਨਿੱਕੀ ਗੱਲ ਨਹੀਂ ਹੈ। ਗੋ ਕੇ ਜਿਹੜੇ ਆંકੜੇ ਦੱਸੇ ਜਾ ਰਹੇ ਨੇ ਮੈਂ ਉਹਨਾਂ ਤੋਂ ਸਹਿਮਤ ਨਹੀਂ ਜੀ। ਧਾਰਮਿਕ ਮਦਰਸਿਆਂ ਤੇ ਪੰਜਾਬ ਸਰਕਾਰ ਵਿਚਕਾਰ ਗੱਲਬਾਤ ਕਾਮਯਾਬ ਹੋ ਗਈ, ਕੀ ਜਾਣਕਾਰੀ ਮਸੂਦ? ਇਹ ਜੀ ਇੱਕ ਪਾਸੇ ਮੌਲਵੀ ਵੀ ਵੇਰੇ ਪਏ ਸਨ, ਆਲਮੇ ਦੀਨ ਵੀ ਵੇਰੇ ਪਏ ਸਨ, ਇਧਰੋਂ ਸਰਕਾਰ ਸੀ ਜਿਹੜੀ ਉਹ ਕਹਿੰਦੀ ਅਸੀਂ ਲੈ ਕੇ ਹੋਣਾ ਹੀ ਹੋਣਾ। ਗੱਲ ਅਗਰ ਸੁਣੀਏ ਤੇ ਸਰਕਾਰ ਦੀ ਵੀ ਗਲਤ ਨਹੀਂ ਹੈ ਕਿ ਤੁਸੀਂ ਸਿਰਫ ਧਾਰਮਿਕ ਐਜੂਕੇਸ਼ਨ ਦਿੰਦੇ ਜੇ ਜਦੋਂ ਤੇ ਉਹ ਮੌਲਵੀ ਬਣਾਉਣੇ ਨਾ ਤੁਸੀਂ ਕੀ ਹੈ। ਜੇ ਉਹ ਧਾਰਮਿਕ ਐਜੂਕੇਸ਼ਨ ਦੇ ਨਾਲ ਨਾਲ ਆਪਣੀ ਰੋਜ਼ੀ ਰੋਟੀ ਕਮਾਉਣ ਜੋਗੇ ਹੋ ਜਾਣ, ਕੋਈ ਗੱਡੀ ਠੀਕ ਕਰਨ ਡੈ ਪੈਣ, ਕੋਈ ਮਕੈਨਿਕ ਦਾ ਕੰਮ ਸਿੱਖ ਲੈਣ, ਵੈਲਡਿੰਗ ਦਾ ਸਿੱਖ ਲੈਣ, ਲੱਕੜੀ ਦਾ ਸਿੱਖ ਲੈਣ, ਕੋਈ ਹੋਰ ਦਫ਼ਤਰੀ ਕੰਮ ਜਿਹੜਾ ਉਹ ਸਿੱਖ ਲੈਣ, ਇਹਦੇ 'ਚ ਹਰਜ ਕੀ ਹੈ। ਸੋ ਸਰਕਾਰ ਇਹ ਚਾਹ ਰਹੀ ਸੀਗੀ ਕਿ ਇਹ ਧਾਰਮਿਕ ਐਜੂਕੇਸ਼ਨ ਦੇ ਵਿੱਚ ਕੁਝ ਸਬਜੈਕਟ ਨੇ ਜਿਹੜੇ ਉਹ ਦੇ ਦਿੱਤੇ ਜਾਣ। ਧਾਰਮਿਕ ਆਲਮਾਂ ਦਾ ਇਹ ਕਹਿਣਾ ਹੈ ਕਿ ਮਦਰਸੇ ਨੇ ਜਿਹੜੇ ਸਰਕਾਰ ਦੀ ਇਮਦਾਦ ਤੇ ਨਹੀਂ ਚੱਲਦੇ, ਇਹ ਲੋਕਾਂ ਦੀ ਇਮਦਾਦ ਤੇ ਚੱਲਦੇ ਨੇ। ਲੋਕੀ ਆਪਣੀ ਮਰਜ਼ੀ ਨਾਲ ਆਪਣੇ ਬੱਚੇ ਸਾਨੂੰ ਦਿੰਦੇ ਨੇ। ਸਰਕਾਰੀ ਨਿਜ਼ਾਮ ਤੋਂ ਲੋਕਾਂ ਦਾ ਇਤਬਾਰ ਉੱਠ ਚੁੱਕਿਆ ਆ। ਇੰਨੇ ਕਰੋੜ ਬੱਚੇ ਨੇ ਜਿਹੜੇ ਉਹ ਸਕੂਲੇ ਨਹੀਂ ਜਾਣਦੇ। ਇਹ ਸਰਕਾਰ ਦੀ ਨਲਾਇਕੀ ਹੈ। ਸਰਕਾਰ ਆਪਣੀ ਨਲਾਇਕੀ ਹੈ ਜਿਹੜੀ ਉਹ ਲੁਕਾਉਣ ਲਈ ਸਾਡੇ ਦੁਆਲੇ ਹੋਈ ਪਈ ਹੈ। ਪਰ ਇਹ 4 ਮਹੀਨਿਆਂ ਤੋਂ ਬਹਿਸ ਮੁਬਾਹਿਸਾ ਜਿਹੜਾ ਇਹ ਪ੍ਰਵੀਨ ਚੱਲਣ ਡਿਆ ਸੀਗਾ, ਜਿਹਦੇ ਤੋਂ ਬਾਅਦ ਹੁਣ ਕਹਿਣ ਦੇ ਨੇ ਕਿ ਜਿੰਨੇ ਮਦਰਸਿਆਂ ਦੇ ਇਹ ਕਰਤਾ ਧਰਤਾ ਨੇ ਜਿਨ੍ਹਾਂ ਦੇ ਵਿੱਚ ਵੱਡੀਆਂ ਤਨਜ਼ੀਮਾਂ ਨੇ ਜਿਹੜੇ ਇਹ ਧਾਰਮਿਕ ਆਲਮ ਨੇ ਇਹਨਾਂ ਨੇ ਮਦਰਸਿਆਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਉਹਦੇ ਉੱਤੇ ਰਾਜ਼ੀਨਾਮਾ ਜ਼ਾਹਰ ਕੀਤਾ ਹੈ ਔਰ ਆਖਿਆ ਜਾ ਰਿਹਾ ਕਿ 3 ਫਰਵਰੀ ਤੋਂ ਪੰਜਾਬ ਭਰ ਦੇ ਵਿੱਚ ਜਿਹੜੇ ਧਾਰਮਿਕ ਮਦਰਸੇ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਜੀ। ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਤੇ ਚੱਲਣ ਵਾਲੀਆਂ ਨਵੀਆਂ ਗੱਡੀਆਂ ਖਰੀਦਣ ਤੇ ਉੱਕਾ ਹੀ ਪਾਬੰਦੀ ਲਾਤੀ।
ਰੌਲਾ ਇਹ ਹੈ ਕਿ ਹੁਣ ਕਿਹਾ ਜਾ ਰਿਹਾ ਹੈ ਕਿ ਇਲੈਕਟ੍ਰਿਕ ਗੱਡੀਆਂ ਨੇ ਜਿਹੜੀਆਂ ਇਹਨਾਂ ਵਾਲੇ ਪਾਸੇ ਆਇਆ ਜਾਏ। ਸੋ ਜਿਹੜੀਆਂ ਰੈਗੂਲਰ ਫੀਲਡ ਵਰਕ ਦੀਆਂ ਗੱਡੀਆਂ ਨੇ ਉਹਨਾਂ ਤੇ ਪਾਬੰਦੀ ਨਹੀਂ ਲੱਗੀ, ਪਰ ਕਿਹਾ ਜਾ ਰਿਹਾ ਕਿ ਨਵੀਆਂ ਡੀਜ਼ਲ ਔਰ ਪੈਟਰੋਲ ਗੱਡੀਆਂ ਨੇ ਜਿਹੜੀਆਂ ਉਹ ਸਰਕਾਰੀ ਮਹਿਕਮੇ ਨਹੀਂ ਖਰੀਦਣਗੇ। ਇਹ ਗੱਡੀਆਂ ਨੇ ਜਿਹੜੀਆਂ ਇੱਕ ਤੇ ਮਹਿੰਗੀਆਂ ਨੇ, ਦੂਸਰਾ ਇਹ ਹੈ ਕਿ ਇਹ ਫਿਊਲ ਦੀ ਮੱਦ ਦੇ ਵਿੱਚ ਕਹਿ ਲਓ ਕਿ ਡੀਜ਼ਲ ਪੈਟਰੋਲ ਦੇ ਇਹਨਾਂ ਦੇ ਬਿੱਲ ਨੇ ਜਿਹੜੇ ਉਹ ਲੱਖਾਂ ਦੀ ਮੱਦ ਦੇ ਵਿੱਚ ਹੁੰਦੇ ਨੇ ਇੱਕ ਅਫਸਰ ਦੇ, ਇਹ ਖਜ਼ਾਨੇ ਤੇ ਬੋਝ ਨੇ। ਇਸ ਕਰਕੇ ਨਵੀਆਂ ਗੱਡੀਆਂ ਨਹੀਂ ਹੋਣਗੀਆਂ, ਪੁਰਾਣੀਆਂ ਜਿਹੜੀਆਂ ਉਹ ਹੀ ਰਹਿਣਗੀਆਂ। ਔਰ ਨਾਲ ਹੀ ਇਹ ਆਖਿਆ ਗਿਆ ਕਿ ਪੰਜਾਬ ਭਰ 'ਚ ਜਿੰਨੇ ਪੈਟਰੋਲ ਪੰਪ ਨੇ, ਜਿਨ੍ਹਾਂ ਨੂੰ ਗੈਸ ਸਟੇਸ਼ਨ ਅਸੀਂ ਅਮਰੀਕਾ 'ਚ ਕਹਿੰਦੇ ਆ, ਉਹਨਾਂ ਲਈ ਪਾਬੰਦੀ ਪਰ ਵੀ ਲਾ ਦਿੱਤੀ ਗਈ ਹੈ ਕਿ ਉਹ ਹੁਣ ਇਲੈਕਟ੍ਰਿਕ ਚਾਰਜਰ ਪੰਪ ਨੇ ਜਿਹੜੇ, ਯਾਨੀ ਜਿੱਥੇ ਇਲੈਕਟ੍ਰਿਕ ਗੱਡੀਆਂ ਚਾਰਜ ਹੋ ਸਕਣ, ਉਹ ਵੀ ਨਾਲ ਕਰਨਗੇ। ਔਰ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਪਾਬੰਦੀ ਦੇ ਘੇਰੇ ਦੇ ਵਿੱਚ ਲਿਆਂਦਾ ਜਾ ਰਿਹਾ। ਸੋਹਣੀ ਗੱਲ ਹੈ। ਔਰ ਇਹਦਾ ਮਕਸਦ ਇਹ ਹੈ ਕਿ ਗ੍ਰੀਨ ਇਨੀਸ਼ੀਏਟਿਵ ਲਿਆ ਜਾਏ, ਯਾਨੀ ਜਿਹੜਾ ਇਹ ਕਾਰਬਨ ਵਧੀ ਪਈ ਹੈ, ਕਦੀ ਸਾਫ਼ ਬੱਦਲ ਤੇ ਲਾਹੌਰ ਸ਼ਹਿਰ 'ਚ ਦਿਸਿਆ ਨਹੀਂ ਗਾ, ਕਦੀ ਮੀਲਾਂ ਦੂਰ ਕੀ ਨਜ਼ਾਰੇ ਨੇ, ਇਹ ਤੇ ਮੁੱਦਤਾਂ ਹੀ ਹੋ ਗਈਆਂ। ਰਾਤ ਨੂੰ ਤਾਰੇ ਨਹੀਂ ਦਿਸਦੇ, ਇੰਨੀ ਕਾਰਬਨ ਆ। ਤੇ ਇਹ ਹੁਣ ਸਰਕਾਰ ਆ ਜਿਹੜੀ ਉਹ ਵੇਖਣ ਡਈ ਹੈ। ਫਿਰ ਸਮੋਗ ਦੇ ਦਿਨਾਂ ਦੇ ਵਿੱਚ ਉੱਥੇ ਜਿਹੜਾ ਕੁਆਲਿਟੀ ਇੰਡੈਕਸ ਰੇਟ ਆ, ਉਹ ਤੁਸੀਂ ਕੰਨਾਂ ਨੂੰ ਹੱਥ ਲਾ ਲਵੋ। ਤੇ ਇਹ ਹੁਣ ਕੁਝ ਕਹਿ ਲਵੋ ਕਿ ਫੈਸਲੇ ਲਏ ਜਾ ਰਹੇ ਨੇ। ਵੇਖੋ ਇਹਨਾਂ ਦਾ ਅਸਰ ਜਿਹੜਾ ਕਦੋਂ ਆਮ ਬੰਦੇ ਤੱਕ ਕੱਪੜਦਾ, ਉਹਦੀ ਸਿਹਤ ਤੱਕ ਕੱਪੜਦਾ ਆ, ਇਸ ਸਿਸਟਮ ਤੱਕ ਕੱਪੜਦਾ ਆ, ਕਦੋਂ ਇੰਪਲੀਮੈਂਟੇਸ਼ਨਾਂ ਹੁੰਦੀਆਂ। ਜੀ ਮਸੂਦ, ਇੱਕ ਬਹੁਤ ਹੀ ਅਜੀਬ ਜੀ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਕਿ ਪੰਜਾਬ ਦੇ ਸ਼ਹਿਰ ਰਹੀਮ ਯਾਰ ਖਾਨ 'ਚ ਇੱਕ 5 ਵਰਿਆਂ ਦੇ ਬੱਚੇ ਦੇ ਸੀਨੇ ਦਾ ਆਪਰੇਸ਼ਨ ਕੀਤਾ ਗਿਆ ਤੇ ਉਹਦੇ ਸੀਨੇ 'ਚੋਂ ਇੱਕ ਬਗੈਰ ਧੜ ਤੋਂ ਬੱਚਾ ਕੱਢਿਆ। ਜੀ ਖਬਰ ਨੇ ਹੈਰਾਨ ਕੀਤਾ ਔਰ BBC ਨੇ ਵੀ ਇਸ ਖਬਰ ਨੂੰ ਬ੍ਰੇਕ ਕੀਤਾ ਹੈ। ਜੀ ਇਹ ਲਹਿੰਦੇ ਪੰਜਾਬ ਦਾ ਜ਼ਿਲ੍ਹਾ ਹੈ ਰਹੀਮ ਯਾਰ ਖਾਨ, ਉੱਥੋਂ ਦਾ ਹਸਪਤਾਲ ਹੈ ਸ਼ੇਖ ਜ਼ੈਦ ਹਸਪਤਾਲ। ਉੱਥੇ ਇੱਕ 5 ਵਰਿਆਂ ਦਾ ਬੱਚਾ ਹੈ ਜਿਹੜਾ ਸ਼ੁਰੂ ਤੋਂ ਹੀ ਆਪਣੇ ਸੀਨੇ 'ਚ ਦਰਦ ਦੀ ਸ਼ਿਕਾਇਤ ਕਰ ਰਿਹਾ ਸੀਗਾ। ਹੁਣ ਉਹਦਾ ਜਦੋਂ ਜਾਂਚ ਹੋਈ ਤੇ ਸਰਜਰੀ ਹੋਈ, ਸਰਜਰੀ ਤੋਂ ਬਾਅਦ ਪਤਾ ਲੱਗਾ ਕਿ ਇਹ ਸਰਜਰੀ ਕਰਨ ਵਾਲੇ ਨੇ ਜਿਹੜੇ ਡਾਕਟਰ ਸੁਲਤਾਨ ਅਵੈਸੀ ਔਰ ਉਹਨਾਂ ਦੀ ਟੀਮ ਹੈ, ਉਹਨਾਂ ਦੱਸਿਆ ਕਿ ਫਿਟਸ ਇਨ ਫੀਟੋ ਇਹ ਹੈ, ਯਾਨੀ ਬੱਚੇ ਦੇ ਸਰੀਰ ਦੇ ਅੰਦਰ ਕਿਸੇ ਬੱਚੇ ਦਾ ਬਣਨਾ। ਅਮੂਮਨ ਇਹ ਪਹਿਲਾਂ ਵੀ ਕੇਸ ਸਾਹਮਣੇ ਆਇਆ ਦੁਨੀਆ ਭਰ ਚ, ਇਹ ਹੁੰਦਾ ਆ ਬੱਚੇ ਦੇ ਪੇਟ 'ਚ। ਕਹਿੰਦੇ ਬੱਚੇ ਦੇ ਪੇਟ 'ਚ ਨਹੀਂ ਹੋਇਆ, ਇਹ ਸੀਨੇ ਦੇ ਵਿੱਚ ਸੀਗਾ। ਸਮਝ ਨਹੀਂ ਸੀ ਆਉਣ ਡਈ ਬੱਚੇ ਨੂੰ ਕਿਉਂ ਇਹ ਹੋਣ ਡਿਆ। ਜਦੋਂ ਸਰਜਰੀ ਕੀਤੀ ਗਈ ਤੇ ਅੰਦਰੋਂ ਬਗੈਰ ਧੜ ਦੇ ਇੱਕ ਹੋਰ ਨਿੱਕਾ ਜਿਹਾ ਬੱਚਾ ਹੈ ਜਿਹੜਾ, ਜਿੱਦਾਂ ਕਹਿਣ ਦੇ ਨੇ ਕਿ ਬਿਲਕੁਲ ਉਹ ਨੋ ਮਲੂਦ, ਉਹ ਨਿਕਲਿਆ ਹੈ। ਆਪਰੇਸ਼ਨ ਕਾਮਯਾਬ ਹੋ ਗਿਆ, ਬੱਚੇ ਨੂੰ ਇਸ ਰੋਗ ਤੋਂ, ਇਸ ਤਕਲੀਫ ਤੋਂ ਛੁਟਕਾਰਾ ਲੱਭ ਗਿਆ। ਪਰ ਪਾਕਿਸਤਾਨ ਦੀ ਮੈਡੀਕਲ ਹਿਸਟਰੀ ਦੇ ਵਿੱਚ ਇਹ ਆਪਣੀ ਨੇਚਰ ਦਾ ਪਹਿਲਾ ਕੇਸ ਹੈ ਜਿਹੜਾ ਰਹੀਮ ਯਾਰ ਖਾਨ ਦੇ ਸ਼ੇਖ ਜ਼ੈਦ ਹਸਪਤਾਲ 'ਚ ਆਇਆ। ਬਿਲਕੁਲ ਜੀ ਖਬਰ ਹੈ ਜਿਹੜੀ ਇਹ ਇਸ ਤਰ੍ਹਾਂ ਹੀ ਹੈ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਜਾਂਦੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਇਹ ਖਬਰਾਂ ਦਾ ਬੁਲਟਨ ਲੈ ਕੇ ਪਾਕਿਸਤਾਨ ਦੇ ਨਾਲ ਜੁੜੀਆਂ ਗੈਰ ਜਾਨਬਦਾਰ ਖਬਰਾਂ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੁੰਨੇ ਆ। ਸੋ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।